ਮਾਂ ਜਦੋਂ ਇਸ ਬਗੋਲ ਦਾ ਸਿਲਕਾ ਪਿਲਾ ਦਿੰਦੀ ਆ ਨਾ ਤੇ ਸਵੇਰੇ ਆਖਦੀ ਆ ਕਿ ਪੁੱਤਰ ਤੂੰ ਮੂੰਹ ਅੱਡ ਕੇ ਸੌਣਾ ਤੇ ਮੈਂ ਤੇਰੇ ਅੰਦਰ ਸੱਪ ਵੜਦਾ ਵੇਖ ਲਿਆ। ਤੇ ਮੁੰਡਾ ਜਦੋਂ ਇਹ ਗੱਲ ਸੁਣਦਾ ਤੇ ਉਹ ਜ਼ਾਹਰੀ ਗੱਲ ਆ, ਵਹਿਮ ਦਾ ਇਲਾਜ ਕੋਈ ਨਹੀਂ। ਉਹ ਬਿਮਾਰ ਹੁੰਦਾ, ਮੰਜੀ ਤੇ ਪੈ ਜਾਂਦਾ। ਤੇ ਮੰਜੇ ਤੇ ਜਦੋਂ ਪੈ ਜਾਂਦਾ ਤੇ ਸ਼ਰੀਕੇ ਬਰਾਦਰੀ ਸਾਰੀ ਨੂੰ ਪਤਾ ਲੱਗ ਜਾਂਦਾ ਵੀ ਉਹਨਾਂ ਦਾ ਵੱਡਾ ਜਿਹੜਾ ਚੌਧਰੀ ਭਰਾ ਹੈ ਉਹ ਮੰਜੇ ਤੇ ਲੰਮਾ ਪੈ ਗਿਆ। ਤੇ ਜਨਾਬ ਜਦੋਂ ਦੋਵੇਂ ਭਰਾ ਰਾਤ ਨੂੰ ਪਾਣੀ ਲਾਉਣ ਜਾਂਦੇ ਨਾ ਤੇ ਚਾਚੇ ਦੇ ਮੁੰਡੇ ਨਾਲੇ ਕੁੱਟਦੇ ਨੇ ਤੇ ਨਾਲੇ ਪਾਣੀ ਵੀ ਖੋਹ ਲੈਂਦੇ ਨੇ, ਪਾਣੀ ਵੀ ਨਹੀਂ ਲਾਉਣ ਦਿੰਦੇ। ਤੇ ਜਦੋਂ ਘਰ ਆਉਂਦੇ ਨੇ ਤੇ ਮਾਂ ਆਖਦੀ ਹੈ ਕਿ ਪੁੱਤਰ ਕੀ ਹੋਇਆ ਵਾ, ਮੂੰਹ ਸੁੱਟੇ ਹੋਏ ਨੇ। ਤੇ ਉਹ ਆਖਦੇ ਨੇ ਕਿ ਅੰਮੀ ਚਾਚੇ ਦੇ ਮੁੰਡਿਆਂ ਨੇ ਸਾਨੂੰ ਪਾਣੀ ਨਹੀਂ ਲਾਉਣ ਦਿੱਤਾ ਤੇ ਸਾਨੂੰ ਮਾਰਿਆ ਵੀ ਸੀ। ਤੇ ਉਹ ਆਖਦੀ ਹੈ ਕਿ ਪੁੱਤਰ ਜਦੋਂ ਤੁਹਾਡਾ ਵੱਡਾ ਭਰਾ ਸੀਗਾ ਉਦੋਂ ਤਾਂ ਕਿਸੇ ਦੀ ਜ਼ਰੂਰਤ ਨਹੀਂ ਸੀ ਤੁਹਾਡੇ ਵੱਲ ਵੇਖ ਜੇ, ਤਾਂ ਹੁਣ ਕਿਉਂ ਵੇਖਦੇ ਨੇ। ਤੇ ਉਹ ਆਖਦਾ ਕਿ ਮਾਈਏ ਆਪਾਂ ਤਾਂ ਆਪਣੇ ਘਰ ਦਾ ਸ਼ੇਰ ਆਪ ਹੀ ਮਾਰ ਲਿਆ ਤੇ ਹੁਣ ਆਪਾਂ ਕੀ ਕਰੀਏ। ਤੇ ਉਹ ਕਹਿੰਦੇ ਨੇ ਵੀ ਇਹ ਸਾਡੇ ਭਰਾ ਨੂੰ ਠਾ ਕਿਸੇ ਤਰੀਕੇ, ਇਹ ਮੰਜੇ ਤੋਂ ਉੱਠੇ, ਸਾਡਾ ਨਹੀਂ ਇਹਦੇ ਬਜਣਾ ਸਰਦਾ। ਮਾਂ ਆਖਦੀ ਹੈ ਕਿ ਚਲੋ ਮੈਂ ਕੋਈ ਇਹਦਾ ਹੀਲਾ ਕਰਦੀ ਹਾਂ, ਇਹਨੂੰ ਕੋਈ ਦਵਾਈ ਦਾਰੂ ਲਿਆ ਕੇ ਦੇਣੀ ਆ, ਤਾਂ ਹੋ ਸਕਦਾ ਵੀ ਠੀਕ ਹੋ ਜਾਵੇ। ਤੇ ਉਹ ਜਦੋਂ ਸਵੇਰ ਰਾਤ ਨਿਕਲਦੀ ਆ, ਸਵੇਰੇ ਮਾਈ ਆਖ ਦਿੰਦੀ ਆ ਪੁੱਤਰ ਨੂੰ, ਕਹਿੰਦੀ ਆ ਕਿ ਪੁੱਤਰ ਤੂੰ ਮੂੰਹ ਅੱਡ ਕੇ ਫੇਰ ਸੁੱਤਾ ਸੀ ਤੇ ਮੈਂ ਦੇਖਿਆ ਕਿ ਤੇਰੇ ਮੂੰਹ ਚੋਂ ਸੱਪ ਫੇਰ ਨਿਕਲਿਆ ਤੇ ਬਾਹਰ ਨਿਕਲ ਗਏ। ਜਦੋਂ ਮੁੰਡਾ ਇਹ ਗੱਲ ਸੋਚਦਾ ਤਾਂ ਉੱਠ ਕੇ ਬਹਿ ਜਾਂਦਾ। 2 ਦਿਨ 4 ਦਿਨ 7-8 ਦਿਨ ਟੱਪਦੇ ਨੇ ਤੇ ਮੁੰਡਾ ਤਗੜਾ ਹੋ ਜਾਂਦਾ, ਜਿਹਨੇ ਤੁਰਨ ਫਿਰਨ ਲੱਗ ਜਾਂਦਾ। ਤੇ ਮਾਈ 4 ਦਿਨ ਘਿਓ, ਮੱਝਾਂ ਗਾਵਾਂ ਘਰ ਦੀਆਂ ਘਿਓ ਜਦੋਂ ਚਾਰਦੀ ਆ ਮਾਈ, ਮੁੰਡਾ ਮਾਸ਼ਾ 10-20 ਦਿਨਾਂ ਹੀ ਤਗੜਾ ਹੋ ਜਾਂਦਾ। ਤੇ ਜਦੋਂ ਪਾਣੀ ਦੀ ਵਾਰੀ ਆਉਂਦੀ ਏ ਤੇ ਕਹਿੰਦਾ ਭਰਾਵਾਂ ਨੂੰ ਆਓ ਹਾਂ ਯਾਰਾ ਚਲੀਏ ਪਾਣੀ ਲਾਉਣ। ਜਦੋਂ ਪਾਣੀ ਲਾ ਕੇ ਆਉਂਦੇ ਨੇ ਤੇ ਕੋਈ ਲਾਗੇ ਹੀ ਨਹੀਂ ਲੱਗਦਾ। ਤੇ ਪਾਣੀ ਲਾ ਕੇ ਜਦੋਂ ਘਰ ਆਉਂਦੇ ਨੇ ਤੇ ਮਾਈ ਆਖਦੇ ਪੁੱਤਰ ਹੁਣ ਕਿਉਂ ਨਹੀਂ ਤੁਹਾਨੂੰ ਇਹਨਾਂ ਨੇ ਪਾਣੀ ਤੋਂ ਡੱਕਿਆ। ਤੇ ਗੱਲ ਦੋਸਤੋ ਸੁਣਾਉਣ ਦਾ ਮਕਸਦ ਇਹ ਆ ਕਿ ਘਰ ਦੇ ਸ਼ੇਰ ਨੂੰ ਨਹੀਂ ਮਾਰੀਦਾ ਹੁੰਦਾ। ਘਰ ਦਾ ਸ਼ੇਰ ਜਿਹੜਾ ਨਾ ਉਹਦੀ ਵਜ੍ਹਾ ਤੋਂ ਕੁੱਤੇ ਬਿੱਲੇ ਲਗੜ ਬੱਗੇ ਜਿਹੜੇ ਨਾ ਸਾਰੇ ਇਹ ਲਾਗੇ ਨਹੀਂ ਲੱਗਦੇ। ਭਰਾ ਭਰਾਵਾਂ ਦੀਆਂ ਬਾਹਾਂ ਹੁੰਦੀਆਂ ਤੇ ਭਰਾ ਮਰ ਜਾਣ ਤੇ ਕੱਦ ਛੋਟਾ ਹੋ ਜਾਂਦਾ। ਭਰਾ ਨਹੀਂ ਮਾਰੀ ਤੇ ਭਰਾਵਾਂ ਦੇ ਨਾਲ ਮੋਢੇ ਨਾਲ ਮੋਢਾ ਲੱਗ ਟੁਰੀਦਾ ਹੁੰਦਾ, ਭਾਵੇਂ ਮਾੜੇ ਵੀ ਹੋਣ ਤੇ ਤਾਂ ਵੀ ਦੁਨੀਆ ਜਿੱਤ ਲੈਂਦੇ ਨੇ। ਮੌਲਾ ਖੁਸ਼ ਰੱਖੇ।